ਮਾਮਲਾਤ ਅਗਰ ਉੱਚੇ ਨੀਵੇਂ ਹੁੰਦੇ ਨੇ, ਉਹ ਹੁੰਦੇ ਨੇ ਮੀਆਂ ਬੀਵੀ ਦੇ ਆਪਸ 'ਚ। ਅਤੇ ਬੀਵੀ ਦੀ ਕੋਸ਼ਿਸ਼ ਹੁੰਦੀ ਹੈ ਕਿ ਔਲਾਦ ਮੇਰੇ ਵਾਲੇ ਪਾਸੇ ਰਵੇ, ਜਿਹਦੀ ਵਜ੍ਹਾ ਦੇ ਨਾਲ ਉਹ ਔਲਾਦ ਨੂੰ ਜਿਹੜਾ ਹੈਗਾ ਨਾ ਆਪਦੇ ਬਾਪ ਦੀਆਂ ਖੂਬੀਆਂ ਨਹੀਂ ਖਾਮੀਆਂ ਦੱਸਣਾ ਸ਼ੁਰੂ ਕਰ ਦਿੰਦੀ ਹੈ। ਉਹ ਖਾਮੀਆਂ ਆਸਤਾ ਆਸਤਾ ਬੱਚਿਆਂ ਦੇ ਜ਼ਿਹਨ ਦੇ ਵਿੱਚ ਬਹਿ ਜਾਂਦੀਆਂ ਨੇ, ਔਰ ਉਹ ਸਾਰੀ ਉਮਰ ਵਾਸਤੇ ਫਿਰ ਬੱਚੇ ਜਿਹੜੇ ਹੈਗੇ ਨਾ, ਬੱਚੇ ਬਾਪ ਦੇ ਖਿਲਾਫ ਹੋਣਾ ਸ਼ੁਰੂ ਹੋ ਜਾਂਦੇ ਆ। ਮਰਦੇ ਦਮ ਤੱਕ ਉਹਨਾਂ ਦੇ ਜ਼ਿਹਨ 'ਚ ਇਹੀ ਹੁੰਦਾ ਕਿ ਮਾਂ ਸਾਡੀ ਸੱਚੀ ਆ ਅਤੇ ਪਿਓ ਸਾਡਾ ਝੂਠਾ। ਇਹ ਮਾਂ ਨੂੰ ਜਿਹੜਾ ਹੈਗਾ ਨਾ, ਮਾਂ ਨੂੰ ਇਸ ਚੀਜ਼ ਤੋਂ ਇਜਤਨਾਬ ਕਰਨਾ ਚਾਹੀਦਾ। ਉਹਨਾਂ ਦੀ ਜ਼ਿੰਦਗੀ ਨੂੰ, ਆਪਦੀ ਜ਼ਿੰਦਗੀ ਜਾਂ ਆਪਦੀ ਜਿੱਤ ਨੂੰ ਕਾਇਮ ਕਰਨ ਵਾਸਤੇ, ਔਲਾਦ ਨੂੰ ਆਪਦੇ ਨਾਲ ਲਾਉਣ ਵਾਸਤੇ ਔਲਾਦ ਦੀ ਜ਼ਿੰਦਗੀ ਖਰਾਬ ਨਹੀਂ ਕਰਨੀ ਚਾਹੀਦੀ, ਕਿ ਤਾਂ ਕਿ ਉਹ ਸਾਰੀ ਜ਼ਿੰਦਗੀ ਜਿਹੜੀ ਹੈਗੀ ਹੈ ਨਾ ਬਾਪ ਦੀ ਸ਼ਫਕਤ ਤੋਂ ਮਹਿਰੂਮ ਹੋ ਜਾਣ। ਇਸ ਵਾਸਤੇ ਇਹ ਬੀਬੀਆਂ ਭੈਣਾਂ ਨੂੰ ਇਹ ਚਾਹੀਦਾ ਕਿ ਆਪਦੀ ਲੜਾਈ ਆਪ ਲੜਿਆ ਕਰੋ। ਲੜਾਈ ਵੀ ਕਾਹਦੀ ਹੁੰਦੀ ਤੁਹਾਡੀ, ਸਿਰਫ ਇਹੀ ਹੈਗਾ ਨਾ ਕਿ ਮੈਂ ਜਿਹੜਾ ਹੈਗਾ ਮੈਂ ਤਗੜੀ ਹਾਂ, ਅਤੇ ਉਹ ਜਿਹੜਾ ਬੰਦਾ ਹੈਗਾ ਬੰਦਾ ਤਗੜਾ। ਬੰਦਾ ਤੈਨੂੰ ਜਿਹੜਾ ਹੈਗਾ ਨਾ ਲਿਆਣ ਕੇ ਕਮਾ ਕੇ ਸਾਰਾ ਕੁਛ ਦਿੰਦਾ। ਤੁਸੀਂ ਸਾਰੀ ਉਮਰ ਉਸੇ ਬੰਦੇ ਨਾਲ ਗੁਜ਼ਾਰ ਵੀ ਦਿੰਦੀਆਂ ਜੇ, ਅਤੇ ਕਹਿੰਦੀਆਂ ਵੀ ਇਹ ਜੇ ਕਿ ਸਾਨੂੰ ਤੂੰ ਦਿੱਤਾ ਕੀ ਆ। ਉਹਨੇ ਤੁਹਾਨੂੰ ਪਹਿਲੀ ਗੱਲ ਤਾਂ ਇਹ ਆ ਕਿ ਸ਼ੈਲਟਰ ਦਿੱਤਾ, ਤੁਹਾਨੂੰ ਹਿਫਾਜ਼ਤ ਦਿੱਤੀ, ਫਿਰ ਉਹਨੇ ਅੱਲਾਹ ਤਾਲਾ ਜ਼ਾਤ ਨੇ ਬੱਚੇ ਦਿੱਤੇ, ਫਿਰ ਉਸ ਤੋਂ ਬਾਅਦ ਉਹਨੇ ਬੱਚਿਆਂ ਦੀ ਤਰਬੀਅਤ ਕੀਤੀ, ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਮੰਜ਼ਿਲਾਂ 'ਤੇ ਪਹੁੰਚਾਇਆ। ਤੇਰੇ ਘਰ ਨੂੰ ਸਾਰੇ ਨੂੰ ਤੂੰ 20 ਸਾਲ 25 ਸਾਲ 30 ਸਾਲ ਜਾਂ 35 ਸਾਲ ਅਗਰ ਤੈਨੂੰ ਉਹਨੇ ਕੁਛ ਨਹੀਂ ਦਿੱਤਾ ਤਾਂ ਤੂੰ ਕਿੱਥੋਂ ਖਾਧਾ, ਤੂੰ ਕੱਪੜਾ ਲੀੜਾ ਕਿੱਥੋਂ ਲਿਆ, ਤੂੰ ਮੁਆਸ਼ਰੇ ਦੇ ਵਿੱਚ ਗਮੀ ਖੁਸ਼ੀ ਅੱਗੇ ਪਿੱਛੇ ਕਿੱਥੋਂ ਗਈ ਹੈ। ਉਹ ਸਾਰਾ ਕੁਛ ਤੈਨੂੰ ਉਸੇ ਤੇਰੇ ਖਾਵੰਦ ਨੇ, ਤੇਰੇ ਬੰਦੇ ਨੇ, ਤੇਰੇ ਖਸਮ ਨੇ ਦਿੱਤਾ, ਜਿਹਦੇ ਤੂੰ ਖਿਲਾਫ ਆਪਦੀ ਔਲਾਦ ਨੂੰ ਉਸ ਬੰਦੇ ਦੇ ਖਿਲਾਫ ਕਰਦੀ ਹੈ। ਇਹੀ ਤੂੰ ਆਪਦੇ ਪੇਕਿਆਂ ਦੇ ਘਰ ਹੁੰਦੀ ਨਾ, ਅਤੇ ਤੇਰੀਆਂ ਭਰਜਾਈਆਂ ਨੇ ਤੇਰੇ ਜੁੰਡੇ ਖਿੱਚ ਖਿੱਚ ਕੇ ਤੇਰੀ ਮੱਤ ਮਾਰ ਦੇਣੀ ਸੀ। ਤੇਰੇ ਕੋਲ ਉੱਥੇ ਬੋਲਣਾ ਬਹਿਣਾ ਉੱਠਣਾ ਖਾਣਾ, ਸਾਲ 'ਚ ਇੱਕ ਸੂਟ ਲੱਭਿਆ ਕਰਨਾ ਸੀ, ਔਰ ਉਹ ਵੀ ਜਿਹੜਾ ਹੈਗਾ ਨਾ ਘਸ ਘਸ ਕੇ ਅੱਧੀ ਤੂੰ ਵਿੱਚੋਂ ਦਿਸਿਆ ਕਰਨਾ ਸੀ ਅਤੇ ਅੱਧੀ ਨਹੀਂ ਸੀ ਦਿਸਿਆ ਕਰਨਾ। ਕਦਰ ਕਰਿਆ ਕਰੋ, ਬੰਦੇ ਦੇ ਨਾਲ ਬਣਾ ਕੇ ਰੱਖਿਆ ਕਰੋ।